वाहिगुरू जी का खालसा वाहिगुरू जी की फतेह। TV24 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਦਾ ਮੈਂ ਅਮਰਵੀਰ ਸਿੰਘ ਅੱਜ ਇਸ ਪ੍ਰੋਗਰਾਮ ਦੇ ਵਿੱਚ ਤਹਿ ਦਿਲੋਂ ਸਵਾਗਤ ਕਰਦਾ। ਵਿਊਅਰਸ, ਜਿਵੇਂ ਕਿ ਅਸੀਂ ਬੀਤੇ ਦਿਨਾਂ ਦੇ ਵਿੱਚ ਵੀ ਜਿਹੜਾ ਅਫਗਾਨਿਸਤਾਨ ਦੇ ਵਿੱਚ ਆਤਮਘਾਤੀ ਬੰਬ ਧਮਾਕਾ ਹੋਇਆ ਜਿਹਦੇ ਵਿੱਚ 19 ਸਿੱਖ ਮਾਰੇ ਗਏ ਤੇ ਦੁਨੀਆ ਭਰ ਦੇ ਵਿੱਚ ਜਦੋਂ ਅਸੀਂ ਦੇਖਦੇ ਹਾਂ ਇਸ ਘਟਨਾ ਨੂੰ ਮੁੱਖ ਰੱਖਦੇ ਹਾਂ ਉਹਨਾਂ 19 ਸਿੱਖਾਂ ਦੀ ਯਾਦ ਦੇ ਵਿੱਚ ਅਫਗਾਨਿਸਤਾਨ ਦੇ ਸਿੱਖਾਂ ਦੀ ਯਾਦ ਦੇ ਵਿੱਚ ਜਿਹੜੇ ਅਰਦਾਸ ਸਮਾਗਮ ਕੀਤੇ ਜਾ ਰਹੇ ਨੇ। ਸੋ ਉੱਥੇ ਹੀ ਇੱਕ ਜਿਹੜਾ ਸਵਾਲ ਹੈਗਾ ਉਹ ਸਾਡੇ ਸਾਹਮਣੇ ਆਉਂਦਾ ਜਾਂ ਜਿਹੜੀ ਸਿੱਖ ਕੌਮ ਹੈਗੀ ਆ ਉਹਦੇ ਮਨਾਂ ਦੇ ਵਿੱਚ ਅਫਗਾਨਿਸਤਾਨ ਦੇ ਵਿੱਚ ਜੋ ਘੱਟ ਗਿਣਤੀਆਂ ਦੀ ਸਥਿਤੀ ਹੈ, ਖਾਸ ਤੌਰ ਤੇ ਸਿੱਖਾਂ ਦੇ ਹਵਾਲੇ ਨਾਲ ਜੇ ਗੱਲ ਕੀਤੀ ਜਾਵੇ ਤਾਂ ਲਗਭਗ 40 ਸਾਲ ਪਹਿਲਾਂ ਸੋਵੀਅਤ ਯੂਨੀਅਨ ਦੇ ਅਫਗਾਨਿਸਤਾਨ ਵਿੱਚ ਜਾਣ ਤੋਂ ਪਹਿਲਾਂ ਉੱਥੇ ਸਿੱਖਾਂ ਦੀ ਖਾਸੀ ਵੱਡੀ ਆਬਾਦੀ ਜਿਹੜੀ ਸੀ ਉਹ ਮੌਜੂਦ ਸੀ। 3 ਲੱਖ ਤੋਂ 5 ਲੱਖ ਤੱਕ ਦੀ ਆਬਾਦੀ ਕਹੀ ਜਾਂਦੀ ਹੈ। ਪਰ ਅੱਜ ਇਹਨਾਂ 40 ਸਾਲਾਂ ਦੇ ਵਿੱਚ ਜਿਵੇਂ ਸਰਕਾਰਾਂ ਬਦਲੀਆਂ, ਉੱਥੇ ਸੋਵੀਅਤ ਯੂਨੀਅਨ ਦੀ ਜਿਹੜੀ ਫੌਜ ਹੈਗੀ ਹੈ ਉਹਦੇ ਆਉਣ ਤੋਂ ਬਾਅਦ ਫਿਰ ਇੱਕ ਜਿਹੜੀ ਸਿਵਲ ਉਹਨਾਂ ਦੀ ਵਾਰ ਸੀ, ਉਸ ਤੋਂ ਬਾਅਦ ਅੱਜ ਸਥਿਤੀ ਇੱਥੋਂ ਤੱਕ ਆ ਗਈ ਹੈ ਕਿ ਹੁਣ ਸਿੱਖਾਂ ਦੀ ਆਬਾਦੀ ਉੱਥੇ 1100-1200 ਤੋਂ ਲੈ ਕੇ 1500 ਤੱਕ ਦੀ ਦੱਸੀ ਜਾ ਰਹੀ ਹੈ। ਸੋ ਇੱਕ ਚਿੰਤਾ ਦਾ ਵਿਸ਼ਾ ਹੈਗਾ ਅਫਗਾਨਿਸਤਾਨ, ਜਿੱਥੇ ਸਿੱਖ ਗੁਰਧਾਮ, ਇੱਕ ਇਤਿਹਾਸਕ ਗੁਰਧਾਮ ਗੁਰੂ ਨਾਨਕ ਸਾਹਿਬ ਦੇ ਨਾਲ ਸੰਬੰਧਿਤ ਗੁਰਦੁਆਰਾ ਸਾਹਿਬ ਕਾਬੁਲ ਦੇ ਵਿੱਚ ਤੇ ਹੋਰ ਥਾਵਾਂ ਦੇ ਵਿੱਚ ਜਿਹੜੇ ਮੌਜੂਦ ਨੇ, ਉਸ ਇਲਾਕੇ ਦੇ ਵਿੱਚ ਸਿੱਖਾਂ ਦੀ ਗਿਣਤੀ ਦਾ ਡਿਕਲਾਈਨ ਹੋਣਾ ਇਸ ਹੱਦ ਤੱਕ, ਤੇ ਫਿਰ ਆਖਰੀ ਜਿਹੜਾ ਸਿੱਖ ਉੱਥੇ ਜਿਹੜੇ ਵਸੇ ਹੋਏ ਆ ਉਹ ਇਸੇ ਕਰਕੇ ਵਸੇ ਹੋਏ ਆ ਕਿ ਉਹਨਾਂ ਨੇ ਗੁਰਧਾਮਾਂ ਦੀ ਜਿਹੜੀ ਸੇਵਾ ਹੈਗੀ ਹੈ ਉਹ ਕਰਨੀ ਹੈ, ਗੁਰਦੁਆਰਾ ਸਾਹਿਬਾਨਾਂ ਨੂੰ ਇਕੱਲਿਆਂ ਨਹੀਂ ਛੱਡਣਾ। ਉੱਥੇ ਇਸ ਘਟਨਾ ਦਾ ਵਾਪਰਨਾ ਜਿਹਨੇ ਸਿੱਖਾਂ ਦੇ ਮਨਾਂ ਦੇ ਵਿੱਚ ਵੀ ਕਾਫੀ ਜਿਹੜੇ ਸਵਾਲ ਨੇ ਉਹ ਖੜੇ ਕੀਤੇ ਨੇ ਤੇ ਦੁਨੀਆ ਭਰ ਦੇ ਵਿੱਚ ਹਾਲਾਂਕਿ ਇਸ ਐਕਟ ਨੂੰ ਕੰਡੈਮ ਕੀਤਾ ਗਿਆ, ਯੂਨਾਈਟਿਡ ਨੇਸ਼ਨਸ ਨੇ ਕੰਡੈਮ ਕੀਤਾ, ਇੱਥੋਂ ਦੀ ਅਮਰੀਕਾ ਦੀ ਸਰਕਾਰ ਨੇ ਵੀ ਆਫੀਸ਼ੀਅਲੀ ਕੰਡੈਮ ਕੀਤਾ, ਤੁਰਕੀ ਨੇ, ਪਾਕਿਸਤਾਨ ਨੇ, ਅਫਗਾਨਿਸਤਾਨ ਦੇ ਜਿਹੜੇ ਰਾਸ਼ਟਰਪਤੀ ਹੈਗੇ ਆ ਗਨੀ ਸਾਹਿਬ, ਉਹ ਵੀ ਅੱਜ ਕਾਬੁਲ ਦੇ ਗੁਰਦੁਆਰਾ ਸਾਹਿਬ ਦੇ ਵਿੱਚ ਪਹੁੰਚੇ ਨੇ। ਸਿੱਖਾਂ ਦੇ ਨਾਲ ਉਹਨਾਂ ਨੇ ਆਪਣਾ ਜਿਹੜਾ ਦੁੱਖ ਹੈਗਾ ਉਹਦਾ ਇਜ਼ਹਾਰ ਕੀਤਾ ਤੇ ਨਾਲ ਹੀ ਜਿਹੜੇ ਦੋਸ਼ੀ ਨੇ ਉਹਨਾਂ ਨੂੰ ਸਜ਼ਾਵਾਂ ਦੇਣ ਦੀ ਵੀ ਗੱਲ ਕੀਤੀ ਹੈ। ਸੋ ਇਹ ਸਾਰੇ ਇਸ਼ੂ ਦੇ ਉੱਪਰ ਉੱਥੋਂ ਦੇ ਸਿੱਖਾਂ ਦੇ ਲਈ ਇਸ ਵਕਤ ਜਿਹੜੀ ਸਿੱਖ ਆਬਾਦੀ ਹੈਗੀ ਉਹਦੇ ਲਈ ਕੀ ਕੀਤਾ ਜਾ ਸਕਦਾ ਹੈ, ਗੁਰਧਾਮਾਂ ਦੀ ਰੱਖਿਆ ਦੇ ਲਈ, ਸੁਰੱਖਿਆ ਦੇ ਲਈ ਕੀ ਕੀਤਾ ਜਾ ਸਕਦਾ ਹੈ, ਇਹਦੇ ਤੇ ਅੱਜ ਅਸੀਂ ਗੱਲਬਾਤ ਕਰਾਂਗੇ। ਇਸ ਸਾਰੀ ਗੱਲਬਾਤ ਦੇ ਲਈ ਅੱਜ ਸਾਡੇ ਨਾਲ ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੋਆਰਡੀਨੇਟਰ ਡਾਕਟਰ ਪ੍ਰਿਤਪਾਲ ਸਿੰਘ ਸਾਡੇ ਨਾਲ ਕੈਲੀਫੋਰਨੀਆ ਤੋਂ ਫੋਨ ਲਾਈਨ ਤੇ ਬਣੇ ਹੋਏ ਨੇ। ਆਓ ਉਹਨਾਂ ਨਾਲ ਮਿਲ ਕੇ ਅੱਜ ਦੀ ਵਿਚਾਰ ਚਰਚਾ ਦੀ ਸ਼ੁਰੂਆਤ ਕਰਦੇ ਹਾਂ। ਹਾਂਜੀ ਡਾਕਟਰ ਸਾਹਿਬ, ਤੁਹਾਡਾ ਸਵਾਗਤ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ ਜੀ। ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡੇ ਅਦਾਰੇ ਦਾ ਤੇ ਤੁਹਾਡਾ ਧੰਨਵਾਦ ਕਰਨਾ ਚਾਹੁੰਦਾ ਕਿ ਤੁਸੀਂ ਹਰ ਵਕਤ ਜਿਹੜਾ ਔਨ ਟਾਪ ਆਫ ਨਿਊਜ਼ ਰਹਿੰਦੇ ਹੋ ਔਰ ਸੰਗਤਾਂ ਨੂੰ ਇਹਦੇ ਬਾਰੇ ਇਹਦੇ ਜੋ ਪ੍ਰਤੀਕਰਮ ਨੇ ਜੀ ਉਹਨਾਂ ਬਾਰੇ ਜਾਣੂ ਕਰਾਉਂਦੇ ਰਹਿੰਦੇ ਹੋ। ਜੀ ਡਾਕਟਰ ਸਾਹਿਬ, ਮੇਨ ਇਸ਼ੂ ਵੱਲ ਆਉਣ ਤੋਂ ਪਹਿਲਾਂ ਮੈਂ ਥੋੜਾ ਜਿਹਾ ਤੁਹਾਡੇ ਵਿਚਾਰ ਜਿਹੜੇ ਹੈਗੇ ਆ ਉਹ ਇਸ ਘਟਨਾ ਸੰਬੰਧੀ ਤੇ ਖਾਸ ਤੌਰ ਤੇ ਜਿਹੜੇ ਪ੍ਰਤੀਕਰਮ ਆਏ ਆ, ਜਿਵੇਂ ਦੁਨੀਆ ਭਰ ਦੇ ਵਿੱਚ ਬੈਠਾ ਸਿੱਖ ਇਸ ਸਪੀਡ ਨੂੰ ਮਹਿਸੂਸ ਕਰ ਰਿਹਾ, ਉੱਥੇ ਜਿਹੜੇ ਬਾਕੀ ਭਾਈਚਾਰੇ ਹੈਗੇ ਆ, ਜਿਵੇਂ ਮੈਂ ਦੱਸਿਆ ਵੀ ਅਫੀਸ਼ੀਅਲ ਸਟੇਟਮੈਂਟਸ ਜਿਹੜੀਆਂ ਮੁਲਕਾਂ ਵੱਲੋਂ ਆਉਣੀਆਂ ਸਿੱਖਾਂ ਦੀ ਹਮਾਇਤ ਦੇ ਵਿੱਚ ਇਸ ਐਕਟ ਨੂੰ ਕੰਡੈਮ ਕਰਦਿਆਂ, ਉਹਦੇ ਕੀ ਅਰਥ ਨਿਕਲਦੇ ਆ ਜਾਂ ਤੁਸੀਂ ਕਿਵੇਂ ਐਨਾਲਾਈਜ਼ ਕਰਦੇ ਹੋ ਇਹ ਜਿਹੜੀ ਸਾਰੀ ਸਥਿਤੀ ਬਣੀ ਹੋਈ ਹੈ ਇਸ ਵਕਤ ਅਫਗਾਨਿਸਤਾਨ ਦੇ ਵਿੱਚ? ਦੇਖੋ, ਮੈਂ ਪਹਿਲਾਂ 1-2 ਮਿੰਟ ਵਿੱਚ ਇਹਦੀ ਜਿਹੜੀ ਬਰੀਫ ਹਿਸਟਰੀ ਉਹ ਦੱਸਣੀ ਚਾਹੂੰਗਾ ਕਿ ਜਿਹੜੀ ਸਾਡੀ ਉਸ ਖਿੱਤੇ ਦੇ ਵਿੱਚ ਆਬਾਦੀ ਆ ਜੀ ਉਹ ਕੋਈ ਨਵੀਂ ਨਹੀਂ ਹੈਗੀ। ਪਿਛਲੇ ਕਈ ਸਦੀਆਂ ਤੋਂ ਉੱਥੇ ਜਿਹੜੇ ਸਿੱਖ ਆ ਉਹ ਰਹਿ ਰਹੇ ਨੇ। ਇਹ ਜਿਹਦੇ ਤੁਸੀਂ ਮੈਪ ਤੇ ਦੇਖੋ, ਅਫਗਾਨਿਸਤਾਨ ਦਾ ਏਰੀਆ ਨਾਲ ਪਿਸ਼ਾਵਰ ਦਾ ਏਰੀਆ, ਅਗਲੇ ਪਾਸੇ ਸਵਾਤ ਵੈਲੀ, ਫਿਰ ਬਾਗ ਦਾ ਏਰੀਆ, ਕਸ਼ਮੀਰ ਤੱਕ, ਜਿਹੜਾ ਪਿੱਛੋਂ ਜਿੰਨਾ ਏਰੀਆ ਹੈਗਾ ਇੱਥੇ ਸਾਡੀ ਜਿੰਨੀ ਆਬਾਦੀ ਆ ਇਹ ਓਰੀਜਨਲ ਇੱਥੋਂ ਦੀ ਆਬਾਦੀ ਆ। ਔਰ ਗੁਰੂ ਕਾਲ ਤੋਂ ਹੀ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਐਟਲੀਸਟ 6ਵੇਂ ਪਾਤਸ਼ਾਹ ਤੱਕ ਜਿਹੜਾ ਦਾ ਉਸ ਏਰੀਏ 'ਚ ਦੌੜਾ ਰਿਹਾ ਸਾਡੀ ਜਿਹੜੀ ਆਬਾਦੀ ਆ ਇਹ ਉੱਥੋਂ ਦੀ ਉਦੋਂ ਤੋਂ ਹੀ ਇੱਥੇ ਰਹਿ ਰਹੀ ਆ ਔਰ ਵੈਲ ਐਸਟੈਬਲਿਸ਼ਡ ਕਾਰੋਬਾਰੀ ਔਰ ਸਿੱਖੀ ਦੇ ਵਿੱਚ ਪਰਪੱਕ ਜਿਹੜੇ ਇਹੋ ਸਿੱਖ ਸੀਗੇ। ਤੇ ਹੁਣ ਆਈਏ ਅਫਗਾਨਿਸਤਾਨ ਬਾਅਦ, ਅਫਗਾਨਿਸਤਾਨ ਵਿੱਚ ਵੀ 1980 ਦੇ ਤੱਕ ਐਟਲੀਸਟ ਕੋਈ ਲੱਖ ਕਹਿੰਦਾ, ਕੋਈ 1.5 ਲੱਖ ਕਹਿੰਦਾ, ਇੰਨੀ ਆਬਾਦੀ ਸਾਡੀ ਪੋਜ਼ਿਟਿਵਿਟੀ ਸੀਗੀ। ਤੇ ਜਿਹੜੀ ਮਨੀ ਮਾਰਕੀਟ ਆ ਅਫਗਾਨਿਸਤਾਨ ਦੀ
1980 ਤੱਕ ਜਿਹੜੇ ਸਿੱਖ ਆ ਉਹਨੂੰ ਕੰਟਰੋਲ ਕਰਦੇ ਰਹੇ। ਮਤਲਬ ਸ਼ਾਹੂਕਾਰੀ ਦੇ ਤੌਰ ਤੇ ਜਾਂ ਬਿਗ ਲੈਂਡਰ ਦੇ ਤੌਰ ਤੇ ਸਿੱਖਾਂ ਦਾ ਵਿੱਚ ਬੜਾ ਯੋਗਦਾਨ ਸੀ, ਔਰ ਬੜੇ ਪ੍ਰਭਾਵਸ਼ਾਲੀ ਤਰੀਕੇ ਨਾਲ, ਇੱਕ ਇਮਾਨਦਾਰਾਨਾ ਤਰੀਕੇ ਦੇ ਨਾਲ ਇਹਨਾਂ ਨੇ ਉਸ ਏਰੀਏ ਦੇ ਵਿੱਚ ਪਿਛਲੇ 300-400 ਸਾਲ ਤੋਂ ਆਪਣਾ ਜਿਹੜਾ ਦਸੇਵਾ ਉਹ ਕੀਤਾ ਹੋਇਆ ਸੀ ਜੀ। ਸੋ ਉਹਦੀ ਜਿਹੜੀ 1980 ਤੋਂ ਲੈ ਕੇ 92 ਦੇ ਵਿੱਚ ਜਿਹੜਾ ਬਹੁਤ ਲੰਬਾ ਇੱਕ ਪੀਰੀਅਡ ਜਿਹੜਾ ਸੀ, ਉਹਦੇ ਵਿੱਚ ਜਿਹੜੀ ਸਾਡੀ ਵਸੋਂ ਆ ਕ੍ਰਾਸ ਫਾਇਰ ਦੇ ਵਿੱਚ ਆ ਕੇ ਉੱਥੋਂ ਨਿਕਲ ਗਈ। ਕੁਝ ਹਿੰਦੁਸਤਾਨ ਚਲਾ ਗਿਆ, ਕੁਝ ਬਾਹਰਲੇ ਮੁਲਕਾਂ ਚ ਆ ਗਏ, ਪਰ ਜਿਹੜੇ ਫਿਰ ਵੀ ਜਿਹੜੇ ਕਮਿਟਡ ਟੂ ਦ ਲੈਂਡ ਸੀਗੇ, ਸਨ ਆਫ ਦਾ ਸੋਇਲ ਜਿਹੜੇ ਆਪਣੇ ਨੂੰ ਸਮਝਦੇ ਸੀ, ਉਹ ਕਹਿੰਦੇ ਅਸੀਂ ਜਾਣਾ ਨਹੀਂ ਹੈ ਤੋਂ ਇੱਥੇ ਰਵਾਂਗੇ। ਸੋ ਗੁਰਦੁਆਰੇ ਜਿਹੜੇ ਨੇ ਇਤਿਹਾਸਕ ਤੌਰ ਤੇ ਮੇਨ ਗੁਰਦੁਆਰਾ ਜਿਹੜਾ ਸਾਡੇ ਕੋਲ ਹੈ ਉਹ ਕਾਬਲ ਦੇ ਵਿੱਚ ਕਰਤੇ ਪ੍ਰਵਾਨ ਏਰੀਏ ਦੇ ਵਿੱਚ ਗੁਰਦੁਆਰਾ ਕਰਤੇ ਪ੍ਰਵਾਨ। ਉਹ ਕਾਫੀ ਮਜ਼ਬੂਤ ਬਿਲਡਿੰਗ ਹੈ ਜਿਹੜੀ ਕਿ ਈਵਨ ਇਹਨਾਂ ਹਾਲਾਤਾਂ ਦੇ ਵਿੱਚ ਵੀ ਜਿਹਦੇ ਤੇ ਬਹੁਤਾ ਅਸਰ ਨਹੀਂ ਪਿਆ। ਸੋ ਇੱਕੋ ਇੱਕ ਮਜ਼ਬੂਤ ਬਿਲਡਿੰਗ ਹੈ ਸਾਡੀ ਉੱਥੇ ਹੋਲ ਏਰੀਏ ਦੇ ਵਿੱਚ। ਹੁਣ ਆਈਏ ਅਸੀਂ ਮੌਜੂਦਾ ਹਾਲਾਤ ਦੇ ਵਿੱਚ, ਇਹ ਜਿਹੜਾ 19 ਸਾਡੇ ਜਿਹੜੇ ਸਿੱਖ ਨੇ ਸ਼ਹੀਦ ਹੋਏ ਨੇ, ਇਹ ਕੋਈ ਅਲੱਗ ਕਰਕੇ ਦੇਖਣ ਵਾਲੀ ਘਟਨਾ ਹੈ। ਇਹਨੂੰ ਬਾਕੀਆਂ ਚੀਜ਼ਾਂ ਦੇ ਨਾਲ ਮਿਲਾ ਕੇ ਨਹੀਂ ਦੇਖਿਆ ਜਾ ਸਕਦਾ। ਇਹ ਸਿੰਪਲ ਨਹੀਂ ਹੈ ਕਿ ਦੇਖੋ ਦੋ ਗੱਲਾਂ ਇਹਦੇ ਵਿੱਚੋਂ ਬੜੀਆਂ ਸਾਫ਼ ਨਿਕਲਦੀਆਂ। ਉਸ ਖਿੱਤੇ ਦੇ ਵਿੱਚ ਪਿਛਲੇ 15-20 ਸਾਲ ਚ ਜਿੰਨੀ ਡਿਸਟਰਬੈਂਸ ਹੋਈ ਹੈ, ਜਿੰਨੀ ਇੰਫਲੂਐਂਸ ਹੈ ਜੀ, ਉਹਦਾ ਚਾਹੇ ਉਹ ਅਫਗਾਨਿਸਤਾਨ ਦਾ ਏਰੀਆ ਹੋਵੇ, ਚਾਹੇ ਪਾਕਿਸਤਾਨ ਦਾ ਹੋਵੇ, ਚਾਹੇ ਉਹ ਸੀਰੀ ਦਾ ਜਿਹੜਾ ਇਲਾਕਾ ਗੈਰ ਜਿਹਨੂੰ ਕਹਿੰਦੇ ਟਰਾਈਬਲ ਏਰੀਆ ਹੋਵੇ, ਉਹਦੇ ਵਿੱਚ ਸਿੱਖਾਂ ਨੂੰ ਕਿਸੇ ਨੇ ਟੱਚ ਨਹੀਂ ਕੀਤਾ ਜੀ। ਸਿੱਖ ਬੜੇ ਆਰਾਮ ਦੇ ਨਾਲ ਉੱਥੇ ਪਿਛਲੇ ਸਮੇਂ ਵਿੱਚ ਰਹੇ ਆ। ਔਰ ਪ੍ਰੋਬਲਮ ਉਦੋਂ ਸ਼ੁਰੂ ਹੋਈ ਆ ਜਦੋਂ ਜਿਹੜੇ ਬਾਹਰਲੇ ਮੁਲਕਾਂ ਦੇ ਜਿਹੜੇ ਮੁਸਲਮਾਨ ਸੀਗੇ ਨਾ, ਖਾੜਕੂ ਜਾਂ ਜਿਹੜੇ ਮਲੇਸ਼ੀਆ ਸੀਗਾ, ਉਹ ਆਇਆ। ਉਹਨਾਂ ਦੇ ਸਾਥ ਜਿਹੜੇ ਤਾਂ ਲੋਕਲ ਲੋਕ ਸੀਗੇ ਉਹ ਸਿੱਖਾਂ ਨਾਲ ਪਿਆਰ ਵੀ ਕਰਦੇ ਸੀ, ਸਾਡੀਆਂ ਜਿਹੜੀਆਂ ਹੈਗੀਆਂ ਸੈਰੇਮਨੀ ਵੀ ਸਮਝਦੇ ਸੀ, ਸਾਰਾ ਕੁਛ ਸਾਡਾ ਉਹ ਸਤਿਕਾਰ ਕਰਦੇ ਸੀ। ਪਰ ਬਾਹਰੋਂ ਦੇ ਨਾਲ ਜਿਹੜੇ ਲੋਕ ਆਏ ਆ, ਉਹਨਾਂ ਦੇ ਵਿੱਚ ਜਿਹੜਾ ਇੱਕ ਕਾਫਰ ਵਾਲਾ ਇੱਕ ਮਤਲਬ ਅਸਰ ਹੁੰਦਾ ਆ ਕਿਸੇ ਨਾ ਕਿਸੇ ਲੈਵਲ ਤੱਕ, ਉਹ ਸੀਗਾ। ਇਹਦੀ ਵਜ੍ਹਾ ਕਰਕੇ ਥੋੜਾ ਬਹੁਤਾ ਨੁਕਸਾਨ ਜ਼ਰੂਰ ਹੋਇਆ, ਪਰ ਕੁੱਲ ਮਿਲਾ ਕੇ ਸਿੱਖਾਂ ਨੂੰ ਉੱਥੇ ਜਿਹੜੀ ਬਿਜ਼ਨਸ ਕਿਉਂਕਿ ਤਬਾਹ ਹੋ ਗਏ, ਉਹ ਲੜਾਈ ਦੀ ਵਜ੍ਹਾ ਕਰਕੇ ਅੱਗੇ ਵਧਣ ਦੇ ਚਾਂਸਸ ਨਹੀਂ ਰਹੇ, ਤੇ ਰੋਜ਼ਾਨਾ ਪ੍ਰੈਸ਼ਰ ਸੀਗਾ, ਜੋ ਲੁੱਟ ਖੋਹਾਂ ਵੀ ਕਿਤੇ ਰਲ ਕੇ ਹੋ ਜਾਂਦੀਆਂ ਸੀ। ਇਹਦੀ ਵਜ੍ਹਾ ਕਰਕੇ ਜਿਹੜੀ ਆਪਣੀ ਪਾਪੂਲੇਸ਼ਨ ਸੀ ਸਾਰੀ ਉੱਥੋਂ ਨਿਕਲ। ਪਰ ਜਿਹੜੇ ਲੋਕ ਆਪਣੇ ਸਿੱਖ ਜਿਹੜੇ ਉੱਥੇ ਰਹੇ ਆ, ਉਹ ਮਜ਼ਬੂਤੀ ਦੇ ਨਾਲ ਉੱਥੇ ਉਹਨਾਂ ਨੇ ਪਹਿਰਾ ਦਿੱਤਾ, ਔਰ ਉੱਥੋਂ ਦਾ ਜਿਹੜਾ ਪੋਲੀਟੀਕਲ ਸਿਸਟਮ ਆ ਉਹਦੇ ਵਿੱਚ ਵੀ ਉਹਨਾਂ ਨੇ ਭਾਗ ਲਿਆ। ਇੱਕ ਬੀਬੀ ਵੀ ਪਿਛਲੇ ਸਮੇਂ ਵਿੱਚ ਉੱਥੋਂ ਦੀ ਮੈਂਬਰ ਪਾਰਲੀਮੈਂਟ ਰਹੀ ਹੈ, ਜਾਂ ਤਾਲਿਬਾਨ ਦੇ ਵੇਲੇ ਵੀ, ਜਾਂ ਜਦੋਂ ਜਰਗੇ ਵੀ ਹੁੰਦੇ ਸੀ ਉਹਨਾਂ ਦੇ ਵਿੱਚ ਵੀ ਜਿਹੜੇ ਸਾਡੇ ਸਿੱਖ ਹਜ਼ਰਾਤ ਆ ਉਹ ਸ਼ਾਮਲ ਹੁੰਦੇ ਰਹੇ। ਇੱਥੇ ਮੈਂ ਗੱਲ ਹੋਰ ਦੱਸਣੀ ਚਾਹੁੰਦਾ ਕਿ ਜਿਹੜੇ ਇਲਾਕਾ ਗੈਰ ਦੇ ਵਿੱਚ ਜਾਂ ਪਾਕਿਸਤਾਨ ਦਾ ਜਿਹੜਾ ਟਰਾਈਬ, ਅਫਗਾਨਿਸਤਾਨ ਦਾ ਜਿਹੜਾ ਟਰਾਈਬਲ ਏਰੀਆ, ਟਰਾਈਬ ਦੇ ਵਿੱਚ ਜਿਹੜਾ ਹੈਡ ਆਫ ਦਾ ਟਰਾਈਬ ਹੈਗਾ ਉਹੀ ਉਹਦਾ ਮਾਲਕ ਹੁੰਦਾ। ਉਹਦੇ ਵਿੱਚ ਸਿੱਖ, ਹਿੰਦੂ ਵੀ ਹੈਗੇ ਤੇ ਮੁਸਲਮਾਨ ਵੀ ਹੈਗੇ, ਟਰਾਈਬ ਹੀ ਐਕਟ ਕਰਦੇ ਆ, ਨਾ ਕਿ ਇੱਕ ਧਰਮ ਦੇ ਤੌਰ ਤੇ। ਸੋ ਇਹ ਇੱਕ ਅਲੱਗ ਸਿਚੁਏਸ਼ਨ ਹੈ ਜਿਹੜੀ ਇਲਾਕਾ ਗੈਰ। ਸੋ ਮੈਂ ਇਹ ਕਹਿਣਾ ਚਾਹੁੰਦਾ ਕਿ ਸਿੱਖਾਂ ਦੇ ਨਾਲ ਕੋਈ ਕਨਫਲਿਕਟ ਪਿਛਲੇ ਸਮੇਂ ਵਿੱਚ ਜ਼ਾਹਿਰੀ ਰੂਪ ਵਿੱਚ ਨਹੀਂ ਰਿਹਾ ਜੀ। ਜਿਹੜੀ ਇਹ ਘਟਨਾ ਆ ਜਿਹਦੇ ਵਿੱਚ ਸਾਡੇ 19 ਸਿੱਖ ਆ ਜਿਹੜੇ ਉਹ ਸ਼ਹੀਦ ਹੋਇਆ, ਔਰ ਇੱਕ ਜਿਹੜਾ ਉੱਥੋਂ ਦੇ ਲੀਡਰ ਸੀਗੇ ਅਵਤਾਰ ਸਿੰਘ, ਜਿਹਨਾਂ ਨੇ ਆਉਣ ਵਾਲੇ ਸਮੇਂ ਮੈਂਬਰ ਪਾਰਲੀਮੈਂਟ ਬਣਨਾ ਸੀ, ਉਹ ਵੀ ਸੀ। ਇਹ ਦੇਖਣਾ ਪਏਗਾ ਕਿ ਇਹਦਾ ਜਿਹੜਾ ਇਹ ਘਟਨਾ ਆ ਇਹਦਾ ਹੋਰ ਫਾਇਦਾ ਕਿਹਨੂੰ ਹੋ ਸਕਦਾ, ਕਿਉਂਕਿ ਅਫਗਾਨਿਸਤਾਨ ਦੇ ਵਿੱਚ ਬਹੁਤ ਸਾਰੀਆਂ ਪਾਰਟੀਆਂ ਜਿਹੜੀਆਂ ਇਸ ਲਈ ਇੰਟਰਸਟ ਰੱਖਦੀਆਂ। ਅਮਰੀਕਾ ਦਾ ਇੰਟਰਸਟ ਹੈਗਾ ਉੱਥੇ, ਈਰਾਨ ਦਾ ਇੰਟਰਸਟ ਹੈ, ਫਿਰ ਪਾਕਿਸਤਾਨ ਦਾ ਇੰਟਰਸਟ ਹੈ, ਔਰ ਹਿੰਦੁਸਤਾਨ ਦਾ ਇੰਟਰਸਟ ਹੈ। ਇਹ ਤਾਂ ਮੇਜਰ ਕੰਟਰੀ ਆ ਜਿਹੜੇ ਉਸ ਏਰੀਏ 'ਚ ਜਿਹਨਾਂ ਦਾ ਇੰਟਰਸਟ ਹੈ। ਹੁਣ ਨਾ ਅਮਰੀਕਾ ਵਾਲੇ ਏਦਾਂ ਦਾ ਕੋਈ ਕੰਮ ਕਰਾਉਂਦੇ, ਇਹਨਾਂ ਨੂੰ ਕੋਈ ਲੋੜ ਨਹੀਂ ਹੈਗੀ। ਈਰਾਨ ਦਾ ਕੋਈ ਹੱਥ ਨਹੀਂ ਲੱਗਦਾ। ਪਾਕਿਸਤਾਨ ਦੇ ਵਿੱਚ ਆਪ ਉਹ ਸਿਕਿਉਰਿਟੀ ਪ੍ਰੋਵਾਈਡ ਕਰਦੇ ਆ ਸਿੱਖਾਂ ਨੂੰ। ਸੋ ਪਾਕਿਸਤਾਨ ਦੇ ਵਿੱਚ ਵੀ ਸਿੱਖਾਂ ਨੂੰ ਕੋਈ ਮੁਸ਼ਕਿਲ ਨਹੀਂ, ਚਾਹੇ ਉਹ ਇਲਾਕਾ ਗੈਰ ਹੋਵੇ, ਚਾਹੇ ਪੰਜਾਬ ਹੋਵੇ, ਚਾਹੇ ਕਿਤੇ ਹੋਵੇ। ਸਿੱਖਾਂ ਦੇ ਨਾਲ ਜਿਹੜੇ ਪਾਕਿਸਤਾਨ ਦੇ ਲੋਕਾਂ ਦੇ, ਪਾਕਿਸਤਾਨ ਦੀ ਹਕੂਮਤ ਦੇ ਜਿਹੜੇ ਸੰਬੰਧ ਆ ਉਹ ਬਹੁਤ ਜ਼ਿਆਦਾ ਗੂੜੇ ਨੇ। ਹੁਣ ਗੱਲ ਰਹੀ ਹਿੰਦੁਸਤਾਨ ਦੀ, ਏਦਾਂ ਲੱਗਦਾ ਕਿ
ਦੇਖੋ ਕੋਈ ਵੀ ਗੱਲ ਸਰਟਨਟੀ ਨਾਲ ਨਹੀਂ ਕਹੀ ਜਾ ਸਕਦੀ। ਤੁਹਾਨੂੰ ਯਾਦ ਹੋਏਗਾ ਵੀ 2000 ਦੇ ਵਿੱਚ ਜਦੋਂ ਇੱਥੋਂ ਦੇ ਪ੍ਰੈਜ਼ੀਡੈਂਟ ਕਲਿੰਟਨ ਹਿੰਦੁਸਤਾਨ ਗਏ ਹੋਏ ਸੀ, ਉਹਨਾਂ ਦਿਨਾਂ ਵਿੱਚ ਵੀ ਇੱਕ ਬੜੀ ਭਾਰੀ ਘਟਨਾ ਘਟੀ ਸੀ। ਸਿੱਖਾਂ ਨੂੰ ਜਿਹੜਾ ਸੀ ਉਹ ਮਤਲਬ ਸ਼ਹੀਦ ਕਰ ਦਿੱਤਾ ਸੀ ਚਿੱਟੇ ਸਿੰਘਪੁਰਾ ਵਿੱਚ। ਤੇ ਜਿਹੜੀ ਇਹ ਘਟਨਾ ਆਊਟ ਆਫ ਸਡਨਲੀ ਇਹ ਵਾਪਰੀ ਆ। ਸਿੱਖਾਂ ਦੇ ਨਾਲ ਕਿਸੇ ਦਾ ਦੁਸ਼ਮਣੀ ਕੋਈ ਨਹੀਂ, ਸਿੱਖਾਂ ਦੇ ਨਾਲ ਕਿਸੇ ਦਾ ਕੋਈ ਏਦਾਂ ਦਾ ਵਾਹ ਵਾਸਤਾ ਨਹੀਂ ਵੀ ਜਿਹੜੇ ਲੋਕਲ ਲੈਵਲ ਤੇ ਉਹਨਾਂ ਨੂੰ ਅਟੈਕ ਕਰਨ। ਹਾਂ, ਜਿਹੜੀ ਉਸ ਏਰੀਏ ਜੇ ਤੁਸੀਂ ਨਕਸ਼ੇ ਤੇ ਦੇਖੋ ਤੇ ਇਹ ਜਲਾਲਾਬਾਦ ਵਾਲੇ ਪਾਸੇ ਜਿਹੜੀ ਇਹ ਘਟਨਾ ਘਟੀ ਹੈ। ਤੇ ਜਲਾਲਾਬਾਦ ਜਿਹੜਾ ਪਾਕਿਸਤਾਨੀ ਬਾਰਡਰ ਤੋਂ ਜੇ ਆਪਾਂ ਲੰਡੀ ਕੋਟਲ ਵੱਲ ਤੇ ਜਾਈਏ ਤੇ ਕੋਈ 2 ਘੰਟੇ ਦਾ ਰਸਤਾ ਹੈ, ਕਾਬਲ ਦੂਰ ਹੈ ਉੱਥੋਂ। ਤੇ ਇਹ ਜਲਾਲਾਬਾਦ ਜਿਹੜਾ ਹੈ ਬਿਲਕੁਲ ਪਾਕਿਸਤਾਨ ਦੇ ਲਾਗੇ ਪੈਂਦਾ। ਸੋ ਉਸ ਏਰੀਏ ਦੇ ਵਿੱਚ ਜਿਹੜੀ ਮਲੇਸ਼ੀਆ ਪ੍ਰੈਜ਼ੈਂਸ ਆ ਉਹ ਤਾਲਿਬਾਨ ਦੀ ਜ਼ਿਆਦਾ ਆ। ਜਿਹੜੀ ਇਸਲਾਮਿਕ ਸਟੇਟ ਆ ਉਹਦੀ ਉਸ ਏਰੀਏ 'ਚ ਇੰਨੀ ਪ੍ਰੈਜ਼ੈਂਸ ਨਹੀਂ ਹੈਗੀ। ਸੋ ਇਹਦੀ ਇੱਕ ਤਾਂ ਜ਼ਿੰਮੇਵਾਰੀ ਇਮੀਡੀਏਟਲੀ ਇਸਲਾਮਿਕ ਸਟੇਟ ਨੇ ਲਈ ਆ। ਸੋ ਇੱਥੋਂ ਇਸ ਗੱਲ ਦਾ ਸ਼ੱਕ ਪੈਂਦਾ। ਇਹ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਹੁਣ ਜਦੋਂ ਇਨਕੁਆਇਰੀ ਹੋਏਗੀ ਜਾਂ ਬੰਦੇ ਸਾਹਮਣੇ ਆਉਣਗੇ, ਜੇ ਕੋਈ ਫੜੇ ਜਾਣਗੇ ਤਾਂ ਹੀ ਕਲੀਅਰ ਹੋਊਗਾ ਵੀ ਰੀਅਲੀ ਇਸਲਾਮਿਕ ਸਟੇਟ ਦਾ ਕੰਮ ਸੀ ਤੇ ਕਿ ਜਾਂ ਇਹੋ ਕਿਸੇ ਹੋਰ ਧਿਰ ਦਾ ਕੰਮ ਹੈ। ਕਿਉਂਕਿ ਜੇ ਅਸੀਂ ਉਸ ਏਰੀਏ 'ਚ ਦੇਖੀਏ ਹਰ ਮੁਲਕ ਹੀ ਕਰਦਾ, ਚਲੋ ਇਹ ਸਾਰੇ ਇੱਕ ਦੂਜੇ ਦੇ ਇਲਜ਼ਾਮ ਲਾਉਂਦੇ, ਪਰ ਅਫਗਾਨਿਸਤਾਨ ਆਪਣੇ ਬਲੋਚਿਸਤਾਨ ਦੇ ਵਿੱਚ ਵੀ, ਅਫਗਾਨਿਸਤਾਨ ਦੇ ਵਿੱਚ ਵੀ, ਈਵਨ ਪਾਕਿਸਤਾਨ ਦਾ ਜਿਹੜਾ ਇਹ ਏਰੀਆ ਬਾਰਡਰਿੰਗ ਅਫਗਾਨਿਸਤਾਨ ਹੈ ਉਸ ਏਰੀਏ ਵਿੱਚ ਵੀ ਜਿਹੜੇ ਇੰਡੀਅਨ ਪ੍ਰੈਜ਼ੈਂਸ ਜਿਹੜੀ ਹੈਗੀ ਆ ਉਹਦੇ ਦੋਸ਼ ਲੱਗਦੇ ਆ। ਔਰ ਕੋਈ ਨਾ ਕੋਈ ਏਦਾਂ ਦੀ ਜਿਹੜੀ ਘਟਨਾ ਹੈ ਉਹ ਘਟਦੀ ਰਹਿੰਦੀ ਹੈ। ਸੋ ਅਜੇ ਤੱਕ ਕੁਛ ਕਲੀਅਰ ਨਹੀਂ ਕਿਹਾ ਜਾ ਸਕਦਾ ਤੇ ਐਗਜ਼ੈਕਟਲੀ ਕੀ ਹੋਇਆ ਹੋਊਗਾ ਜਾਂ ਇਹਦੇ ਵਿੱਚ ਕਿਹੜੀਆਂ ਪਾਰਟੀਆਂ ਇਨਵੋਲਵਡ ਹੈਗੀਆਂ। ਪਰ ਇਸ ਪਾਸੇ ਨੂੰ ਸੋਚਣ ਦੀ ਲੋੜ ਹੈ ਕਿ ਇਸ ਏਰੀਏ ਜਿਹੜੀਆਂ ਪਾਰਟੀਆਂ ਇੰਟਰਸਟ ਰੱਖਦੀਆਂ ਉਹਨਾਂ ਚੋਂ ਇਹ ਕਿਹਦਾ ਕਾਰਾ ਹੋ ਸਕਦਾ। ਰਹੀ ਗੱਲ ਜਿਹੜਾ ਤੁਸੀਂ ਸਭ ਤੋਂ ਪਹਿਲਾਂ ਸਵਾਲ ਪੁੱਛਿਆ ਸੀਗਾ ਕੰਡੈਮਨੇਸ਼ਨ ਦਾ, ਇੱਥੋਂ ਜਿਹੜੀ ਸੀਰੀਅਸਨੈਸ ਹੈਗੀ ਆ ਘਟਨਾ ਦਾ ਉਹ ਪਤਾ ਲੱਗਦਾ। ਦੇਖੋ ਜਿਹੜੀ ਸਿਕਿਉਰਿਟੀ ਕਾਉਂਸਲ ਹੈ, ਯੂਐਨ ਸਿਕਿਉਰਿਟੀ ਕਾਉਂਸਲ ਆ, ਉਹਨਾਂ ਦੇ ਚੀਫ ਨੇ ਇਹੋ ਕੰਡੈਮ ਕੀਤਾ। ਅਮਰੀਕਾ ਸਰਕਾਰ ਨੇ ਬੜਾ ਸਟਰੋਂਗਲੀ ਕੰਡੈਮ ਕੀਤਾ। ਫਿਰ ਪਾਕਿਸਤਾਨ ਦੀ ਸਰਕਾਰ ਨੇ, ਟਰਕੀ ਨੇ ਤੇ ਹੋਰ ਕਈ ਮੁਲਕਾਂ ਦੇ ਵਿੱਚ ਜਿਵੇਂ ਅਰਦਾਸ ਸਮਾਗਮ ਹੋ ਰਹੇ ਆ, ਉੱਥੇ ਜਿਹੜੇ ਅਫਗਾਨਿਸਤਾਨ ਦੇ ਜਿਹੜੇ ਅਫੀਸ਼ੀਅਲਸ ਹੈਗੇ ਆ ਕਾਉਂਸਲੇਟ ਦੇ ਜਾਂ ਐਮਬੈਸੀ ਤੋਂ ਜਾ ਕੇ ਉਹ ਸਿੱਖਾਂ ਦੀਆਂ ਭਾਵਨਾਵਾਂ ਨੂੰ ਦੇਖ ਰਹੇ। ਇਸੇ ਤਰ੍ਹਾਂ ਦਿੱਲੀ ਦੇ ਵਿੱਚ ਵੀ ਉਹਨਾਂ ਨੇ ਸਿੱਖਾਂ ਦੇ ਨਾਲ ਮੁਲਾਕਾਤ ਕੀਤੀ ਆ। ਸੋ ਐਜ਼ ਏ ਮੁਸਲਿਮ ਐਂਡ ਸਿੱਖ ਮੈਨੂੰ ਨਹੀਂ ਲੱਗਦਾ ਕੋਈ ਇਸ ਕਨਫਲਿਕਟ ਦੇ ਵਿੱਚ ਕੋਈ ਪਾਰਟ ਪਲੇ ਹੋਇਆ। ਇਹ ਕਿਸੇ ਤੀਜੀ ਧਿਰ ਦਾ ਜਿਹੜਾ ਕਾਰਾ ਉਹ ਹੋ ਸਕਦਾ। ਪਰ ਸਰਟਨਲੀ ਏਡੀ ਵੱਡੀ ਗੱਲ ਕਰਨ ਤੋਂ ਪਹਿਲਾਂ, ਏਡਾ ਵੱਡਾ ਇਲਜ਼ਾਮ ਲਾਉਣ ਤੋਂ ਪਹਿਲਾਂ ਸਾਨੂੰ ਜਾਂਚ ਦੇ ਵਾਸਤੇ ਯਤਨ ਕਰਨੇ ਚਾਹੀਦੇ ਆ। ਔਰ ਜਿਹੜੀਆਂ ਸਰਕਾਰਾਂ ਨੇ ਖਾਸ ਕਰਕੇ ਅਮਰੀਕਨ ਪ੍ਰੈਜ਼ੈਂਸ ਜਿਹੜੀ ਆ ਉੱਥੇ ਕਾਫੀ ਆ ਤੇ ਇਸ ਲਈ 2 ਕੰਮ ਕਰਨੇ ਜਿਹੜੇ ਸਾਡੇ ਵਾਸਤੇ ਬੜੇ ਮਹੱਤਵਪੂਰਨ ਹੈ। ਸਭ ਤੋਂ ਪਹਿਲਾਂ ਤਾਂ ਜਿਹੜਾ ਹੈਗਾ ਜਿਹੜੀ ਇਹਦੀ ਜਾਂਚ ਆ ਉਹ ਬਿਲਕੁਲ ਸਹੀ ਦਿਸ਼ਾ ਦੇ ਵਿੱਚ ਹੋਵੇ ਤੇ ਦੂਸਰਾ ਜਿਹੜੇ ਸਾਡੀ ਕਮਿਊਨਿਟੀ ਉੱਥੇ ਰਹਿ ਰਹੀ ਆ ਉਹਨਾਂ ਦੀ ਸੁਰੱਖਿਆ ਦਾ, ਉਹਨਾਂ ਨੂੰ ਜਿਹੜੀ ਹੈਗੀ ਆ ਉਹਨਾਂ ਦਾ ਜਿਹੜਾ ਮਨੋਬਲ ਹੈ ਮਜ਼ਬੂਤ ਕਰਨ ਨੂੰ, ਉਹਨਾਂ ਦੇ ਨਾਲ ਸਟੇਟਮੈਂਟਸ ਦੇ ਨਾਲ ਉਹਨਾਂ ਨੂੰ ਫੋਨ ਕਰਕੇ ਉਹ ਉਹਨਾਂ ਨਾਲ ਜਿਹੜੀ ਹਮਦਰਦੀ ਜਤਾਈ ਜਾਵੇ, ਉਹਨਾਂ ਨੂੰ ਦੱਸਿਆ ਜਾਵੇ ਕਿ ਖਾਲਸਾ ਪੰਥ ਜਿਹੜਾ ਤੁਹਾਡੇ ਨਾਲ ਹੈ। ਤੇ ਪਲੱਸ ਜਿਹੜੀ ਹੈਗੀ ਜਾਂਚ ਆ ਉਹਦੇ ਜਿਹੜੇ ਵੱਖ-ਵੱਖ ਪਹਿਲੂ ਆ ਉਹਨਾਂ ਤੇ ਵਿਚਾਰ ਕਰਕੇ ਜਿਹੜੀਆਂ ਏਜੰਸੀਆਂ ਉੱਥੇ ਜਾਂਚ ਕਰ ਰਹੀਆਂ, ਚਾਹੇ ਗਵਰਨਮੈਂਟ ਆ ਚਾਹੇ ਕੋਈ, ਉਹਨਾਂ ਨੂੰ ਸਾਨੂੰ ਬਾਹਰੋਂ ਵੀ ਉਹਨਾਂ ਤੇ ਪ੍ਰੈਸ਼ਰ ਰੱਖਣਾ ਚਾਹੀਦਾ, ਉਹਨਾਂ ਨੂੰ ਸਹਿਯੋਗ ਵੀ ਦੇਣਾ ਚਾਹੀਦਾ। ਔਰ ਇੱਥੇ ਅਮਰੀਕਾ 'ਚ ਰਹਿੰਦੇ ਹੋਏ ਅਸੀਂ ਆਪਣੇ ਤੌਰ ਤੇ ਜਿਹੜੀ ਇੱਥੋਂ ਦਾ ਸਟੇਟ ਡਿਪਾਰਟਮੈਂਟ ਆ ਉਹਨੂੰ ਵੀ ਰੀਚ ਆਊਟ ਕਰ ਰਹੇ ਤੇ ਨਾਲ ਦੀ ਨਾਲ ਜਿਹੜਾ ਅਮਰੀਕਨ ਸਿੱਖ ਕੰਗਰੈਸ਼ਨਲ ਕਾਕਸ ਆ, ਸਾਡੇ ਜਿਹੜੇ ਡਾਇਰੈਕਟਰ ਨੇ ਉਹਦੇ ਆਪਣੇ ਹਰਪ੍ਰੀਤ ਸਿੰਘ ਸੰਧੂ, ਉਹ ਉਹਨਾਂ ਦੇ ਨਾਲ ਸੰਪਰਕ ਵਿੱਚ ਨੇ। ਤੇ ਇਹ ਜਿਹੜਾ ਪ੍ਰੋਸੈਸ ਆ ਚਲੋ ਥੋੜਾ ਸਲੋ ਤਾਂ ਹੁੰਦਾ ਪਰ ਅਸੀਂ ਇਹਦੇ ਵਿੱਚ ਆ ਤੇ ਅਸੀਂ ਕੋਸ਼ਿਸ਼ ਕਰਾਂਗੇ ਆਉਣ ਵਾਲੇ ਸਮੇਂ ਦੇ ਵਿੱਚ ਇਹਨੂੰ ਹੋਰ ਰਿਗਰਸਲੀ ਪਰਸੂ ਕੀਤਾ ਜਾਵੇ ਤੇ ਆਪਣੀ ਜਿੰਨੀ ਵੀ
ਚਾਹੇ ਕੋਈ ਇੱਕ ਵੀ ਸਿੱਖ ਕਿਤੇ ਰਹਿੰਦਾ ਹੋਵੇ, ਕਿਤੇ ਦੁਨੀਆ ਦੇ ਕਿਸੇ ਵੀ ਹਿੱਸੇ ਦੇ ਵਿੱਚ, ਖਾਲਸਾ ਪੰਥ ਦੀ ਉਹ ਜ਼ਿੰਮੇਵਾਰੀ ਬਣਦੀ ਹੈ ਕਿ ਉਸ ਜਿਹੜਾ ਤਰੀਕਾ ਉਹ ਕੋਈ ਕੱਢਿਆ ਜਾਵੇ, ਇਸ ਸਮੱਸਿਆ ਦਾ ਹੱਲ ਕੀਤਾ ਜਾਵੇ। ਜੀ ਬਿਲਕੁਲ, ਜਿਵੇਂ ਡਾਕਟਰ ਪ੍ਰਿਤਪਾਲ ਸਿੰਘ ਜੀ ਤੁਸੀਂ ਗੱਲ ਕੀਤੀ ਅੰਤ ਦੇ ਵਿੱਚ ਕਿ ਸਮੱਸਿਆ ਦੇ ਹੱਲ ਵੱਲ ਜੇ ਨਜ਼ਰ ਮਾਰਨੀ ਹੋਵੇ, ਜਿਵੇਂ ਮੈਂ ਮੈਂਸ਼ਨ ਕੀਤਾ ਸੀ ਬਿਗਨਿੰਗ ਦੇ ਵਿੱਚ ਵੀ, ਜਿਹੜੀ ਆਬਾਦੀ ਹੈਗੀ ਹੈ ਸਿੱਖਾਂ ਦੀ ਉਹਦੇ ਵਿੱਚ ਕਾਫੀ ਇਸ ਸਾਰੇ ਟਾਈਮ ਪੀਰੀਅਡ ਦੇ ਦੌਰਾਨ ਡਿਕਲਾਈਨ ਆਇਆ, ਕਾਫੀ ਘਟੀ ਹੈ। ਅਤੇ ਇਸ ਘਟਨਾ ਤੋਂ ਬਾਅਦ ਵੀ ਸਿੱਖਾਂ ਦੇ ਵਿੱਚ ਕਿਤੇ ਨਾ ਕਿਤੇ ਡਰ ਅਤੇ ਸਹਿਮ ਦੀ ਜਿਹੜੀ ਲਾਈਨ ਹੈ ਉਹ ਦੇਖਣ ਨੂੰ ਮਿਲ ਰਹੀ ਹੈ। ਸੋ ਤੁਸੀਂ ਪਾਕਿਸਤਾਨ ਦੇ ਇਤਿਹਾਸਕ ਗੁਰਦੁਆਰਾ ਸਾਹਿਬਾਨਾਂ ਦੇ ਨਾਲ ਵੀ ਇਨਵੋਲਵਡ ਰਹੀ ਹੈ ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ, ਅਤੇ ਤੁਸੀਂ ਕੀ ਸਮਝਦੇ ਹੋ ਕਿ ਕੀ ਕੀਤਾ ਜਾ ਸਕਦਾ ਹੈ ਉੱਥੇ ਜਿਹੜੇ ਸਿੱਖ ਵਸਦੇ ਨੇ ਉਹਨਾਂ ਦੀ ਸੁਰੱਖਿਆ ਦੇ ਹਵਾਲੇ ਦੇ ਨਾਲ, ਅਤੇ ਖਾਸ ਤੌਰ 'ਤੇ ਜਿਹੜੇ ਇਤਿਹਾਸਕ ਗੁਰਦੁਆਰਾ ਸਾਹਿਬ ਹੈਗੇ ਨੇ ਉਹਨਾਂ ਦੀ ਸੇਵਾ ਸੰਭਾਲ ਦੇ ਲਈ, ਕਿਉਂਕਿ ਜਿਸ ਹਿਸਾਬ ਨਾਲ ਪਾਪੂਲੇਸ਼ਨ ਡਿੱਗ ਰਹੀ ਹੈ ਜਾਂ 1200-1400 ਜਿੱਥੇ ਗਿਣਤੀ ਦੱਸੀ ਜਾ ਰਹੀ ਹੈ ਸਿੱਖਾਂ ਦੀ ਅਫਗਾਨਿਸਤਾਨ ਦੇ ਵਿੱਚ, ਤਾਂ ਇਹ ਵੀ ਇੱਕ ਵੱਡਾ ਸਵਾਲ ਬਣਿਆ ਹੋਇਆ ਹੈ ਇਸ ਵਕਤ। ਬਹੁਤ ਅੱਛਾ ਸਵਾਲ ਹੈ। ਦੇਖੋ, ਇਹ ਜਿਹੜੀ ਗੁਰਦੁਆਰਾ ਸਾਹਿਬ ਦੇ ਰੱਖ ਰਖਾਵ ਵਾਸਤੇ ਦੋ ਚੀਜ਼ਾਂ ਦਾ ਹੋਣਾ ਜ਼ਰੂਰੀ ਹੈ। ਇੱਕ ਤਾਂ ਤੁਹਾਡੀ ਕਮਿਟਮੈਂਟ, ਤੁਸੀਂ ਕਰਨਾ ਚਾਹੁੰਦੇ ਆ, ਤੇ ਦੂਜੀ ਗੱਲ ਹੁੰਦੀ ਹੈ ਸਭ ਤੋਂ ਪਹਿਲੇ ਨੰਬਰ ਤੇ ਜਿਹੜੀ ਆ ਤੁਹਾਡੀ ਆਬਾਦੀ ਜੀ। ਹੁਣ ਇਹ ਜਿਹੜੀ ਮੁਸ਼ਕਿਲ ਆ ਸਾਨੂੰ ਪਾਕਿਸਤਾਨ 'ਚ ਵੀ ਫੇਸ ਆ ਰਹੀ ਆ। ਉੱਥੇ 172 ਦੇ ਕਰੀਬ ਗੁਰਦੁਆਰੇ ਆ। ਗਵਰਨਮੈਂਟ ਖੋਲਣਾ ਵੀ ਚਾਹੁੰਦੀ ਆ, ਪਰ ਖੋਲ ਕੇ ਉਹਦਾ ਤੁਸੀਂ ਕੁਛ ਨਹੀਂ ਕਰ ਸਕਦੇ ਕਿਉਂਕਿ ਆਪਣੀ ਆਬਾਦੀ ਨਹੀਂ ਹੈ। ਔਰ ਬਹੁਤੇ ਸ਼ਹਿਰਾਂ ਦੇ ਵਿੱਚ 1-2 ਸਿੱਖ ਫੈਮਿਲੀਜ਼ ਹੈਗੀਆਂ ਪਾਕਿਸਤਾਨ ਦੇ ਵਿੱਚ ਜਿਹੜੀਆਂ ਉਹਨਾਂ ਗੁਰੂ ਘਰਾਂ ਦੀ ਟੇਕ ਕਰ ਕਰਦੀਆਂ। ਪਰ ਐਟ ਦਾ ਸੇਮ ਟਾਈਮ ਇਹ ਸਾਡਾ ਰਿਜ਼ੋਲਵ ਹੈ ਔਰ ਸਾਡੀ ਕਮਿਟਮੈਂਟ ਹੈ ਕਿ ਜਿੰਨਾ ਵੀ ਯਤਨ ਅਸੀਂ ਕਰੀਏ, ਆਪਣੇ ਜਿਹੜੇ ਨਿਸ਼ਾਨ ਹੈ ਜਿੱਥੇ ਗੁਰੂ ਸਾਹਿਬ ਦੇ ਚਰਨ ਪਏ ਆ ਜਾਂ ਫਿਜ਼ੀਕਲ ਤੌਰ ਤੇ ਕੁਝ ਸਮਾਂ ਉੱਥੇ ਰਹੇ, ਸਾਨੂੰ ਆਉਣ ਵਾਲੇ ਇਤਿਹਾਸ ਦੇ ਵਿੱਚ ਸਾਨੂੰ ਸਾਂਭ ਕੇ ਆਉਣ ਵਾਲੇ ਇਤਿਹਾਸ ਦਾ ਜਿਹੜਾ ਪੁਰਾਣਾ ਇਤਿਹਾਸ ਹੈ ਜਿਹੜਾ ਇਹਨੂੰ ਬਰਾਬਰ ਚਲਾਉਣਾ ਪਊਗਾ ਤਾਂ ਕਿ ਸਾਡੀਆਂ ਨਿਸ਼ਾਨੀਆਂ ਖਤਮ ਨਾ ਹੋਣ। ਇਹੀ ਸਾਡੀ ਇੱਛਾ ਹੈਗੀ ਆ, ਪਾਕਿਸਤਾਨ 'ਚ ਰਹੀ ਆ, ਇਹੀ ਇੱਛਾ ਅਫਗਾਨਿਸਤਾਨ 'ਚ। ਜਿਹੜੇ ਅਫਗਾਨਿਸਤਾਨ ਦੇ ਸਿੱਖ ਲਗਾਤਾਰ ਉੱਥੇ ਗੁਰਪੁਰਬਾਂ ਤੇ ਜਾਂ ਦੂਸਰੇ ਸਮੇਂ ਦੇ ਜਥੇ ਲੈ ਕੇ ਆਉਂਦੇ, ਸਾਡੀ ਅਕਸਰ ਉਹਨਾਂ ਨਾਲ ਗੱਲਬਾਤ ਹੁੰਦੀ ਰਹਿੰਦੀ ਆ। ਉਹਦੇ ਵਿੱਚ ਜਿਹੜੇ ਬਾਕੀ ਗੁਰਦੁਆਰੇ ਨੇ ਨਾ ਕਾਬਲ ਦੇ ਵਿੱਚ, ਜਾਂ ਟੋਟਲ ਜਿੰਨੇ ਗੁਰਦੁਆਰੇ ਕੋਈ 10 ਜਾਂ 12 ਦੇ ਕਰੀਬ ਗੁਰਦੁਆਰੇ ਆ, ਉਹ ਜਾਂ ਤਾਂ ਐਨਕਰੋਚ ਹੋ ਗਏ ਆ ਤੇ ਜਾਂ ਢਾਏ ਜਾ ਚੁੱਕੇ ਆ, ਜਾਂ ਢੱਟ ਗਏ ਇਸ ਲੜਾਈ ਦੇ ਵਿੱਚ। ਹਾਲਾਂਕਿ ਇੰਟੈਂਸ਼ਨਲੀ ਭਾਵੇਂ ਹਾਲ ਜਿਹੜਾ ਗੁਰਦੁਆਰਾ ਕਰਤੇ ਪ੍ਰਵਾਨ ਹੈ ਇਹਦਾ ਵੀ ਕੁਛ ਪੋਰਸ਼ਨ ਦਾ ਨੁਕਸਾਨ ਹੋਇਆ ਸੀ, ਪਰ ਜਿਹੜਾ ਓਵਰਆਲ ਜਿਹੜਾ ਗੁਰਦੁਆਰਾ ਸਾਹਿਬ ਇਹ ਕਰਤੇ ਪ੍ਰਵਾਨ ਹੈ ਇਹ ਇੰਟੈਕਟ ਹੈ। ਹੁਣ ਜਿਹੜਾ ਤੁਹਾਡਾ ਸਵਾਲ ਮੈਂ ਉਹਦੇ ਵੱਲ ਆਉਣਾ ਵੀ, ਇੱਕ ਤਾਂ ਉੱਥੇ ਦੇ ਜਿਹੜੇ ਸਿੱਖਾਂ ਨੂੰ ਬਾਰ-ਬਾਰ ਕਹਿਣਾ ਚਾਹੀਦਾ ਠੀਕ ਹੈ, ਜਿਹੜੀ ਤੁਹਾਡੀ ਇਸ ਹਾਲਾਤ ਦੇ ਵਿੱਚ ਤੁਸੀਂ ਉੱਥੇ ਰਹਿ ਰਹੇ ਹੋ, ਤੁਹਾਡੀ ਇਹ ਵੀ ਬਹੁਤ ਵੱਡੀ ਕੁਰਬਾਨੀ ਹੈ ਸਿੱਖੀ ਦੇ ਪ੍ਰਤੀ। ਤੁਸੀਂ ਥੋੜੇ ਹੋਰ ਪੈਰ ਮਜ਼ਬੂਤ ਕਰੋ, ਅਸੀਂ ਵੀ ਤੁਹਾਡੇ ਨਾਲ ਸਟੈਂਡ ਕਰਾਂਗੇ। ਸਮਾਂ ਬਦਲਦਿਆਂ ਕੋਈ ਦੇਰ ਨਹੀਂ ਲੱਗਦੀ। ਆਉਣ ਵਾਲੇ ਸਮੇਂ ਦੇ ਵਿੱਚ ਜ਼ਰੂਰ ਪਰਮਾਤਮਾ ਕਿਰਪਾ ਕਰੇ, ਮਹਾਰਾਜ ਕਿਰਪਾ ਕਰਨ, ਇਹ ਹਾਲਾਤ ਸੁਧਰਨਗੇ। ਪਰ ਜਿਹੜਾ ਸਾਡਾ ਟੈਸਟ ਵੀ ਉਦੋਂ ਹੀ ਹੁੰਦਾ ਜਿਹੜੀ ਕਮਿਟਮੈਂਟ ਦਾ। 100-200 ਸਾਲ ਤੋਂ ਜੇ ਆਪਾਂ ਪਿੱਛੇ ਹਿਸਟਰੀ ਦੇ ਵਿੱਚ ਨਿਗਾਹ ਮਾਰੀਏ ਤੇ ਕਈ ਏਦਾਂ ਦੇ ਏਰੀਏ ਸੀਗੇ ਜਿੱਥੇ ਕੱਲਾ ਸਿੱਖੀ ਗੁਰਦੁਆਰਾ ਬਣਾ ਕੇ ਬੈਠਾ ਹੁੰਦਾ ਸੀ। ਨੁਕਸਾਨ ਵੀ ਹੁੰਦਾ ਸੀ, ਜਿਹੜੇ ਲੋਕਲ ਲੋਕ ਹੈ ਕੇਵਲ ਨੁਕਸਾਨ ਕਰ ਜਾਂਦੇ ਸੀ, ਪਰ ਫਿਰ ਵੀ ਜਿਹੜੇ ਸਿੱਖ ਆ ਉਹਨੂੰ ਸਟੈਂਡ ਕਰਦੇ ਸੀ। ਮੇਰੀ ਇਹੀ ਬੇਨਤੀ ਆ ਉਹਨਾਂ ਨੂੰ, ਅਫਗਾਨਿਸਤਾਨ ਦੇ ਸਿੱਖਾਂ ਨੂੰ, ਕਿ ਅਸੀਂ ਰੀਬਿਲਡਿੰਗ ਦੇ ਵਿੱਚ, ਰੀਕਨਸਟਰਕਸ਼ਨ ਦੇ ਵਿੱਚ, ਜਾਂ ਤੁਹਾਡੇ ਮਤਲਬ ਤੁਹਾਡੀ ਸਪੋਰਟ ਵਾਸਤੇ ਅਸੀਂ ਤੁਹਾਡੇ ਨਾਲ ਖੜੇ। ਔਰ ਜਿਹਨਾਂ ਮੁਲਕਾਂ 'ਚ ਅਸੀਂ ਰਹਿ ਰਹੇ ਹਾਂ, ਇੱਥੋਂ ਦੀਆਂ ਸਰਕਾਰਾਂ ਨੂੰ ਅਸੀਂ ਲਗਾਤਾਰ ਕਹਿੰਦੇ ਰਹੇ ਹਾਂ ਔਰ ਹੁਣ ਵੀ ਕਹਿ ਰਹੇ ਹਾਂ ਕਿ ਸਾਡੀ ਜਿਹੜੀ ਉੱਥੇ ਸੁਰੱਖਿਆ ਹੈਗੀ ਆ ਉਹਦਾ ਪ੍ਰਬੰਧ ਕੀਤਾ ਜਾਵੇ। ਤੇ ਨਾਲ ਦੀ ਨਾਲ ਮੈਂ ਉਹਨਾਂ ਜਿਹੜੇ ਅਫਗਾਨਿਸਤਾਨ ਦੇ ਸਾਡੇ ਸਿੱਖ ਬਰਾਦਰੀ ਆ ਉਹਨਾਂ ਨੂੰ ਵੀ ਅਪੀਲ ਕਰਾਂਗਾ ਕਿ ਜਿਹੜਾ ਤੁਹਾਡੀ ਮੂਵਮੈਂਟ ਆ ਉਹ ਵੀ ਤੁਸੀਂ ਇਸ ਹਿਸਾਬ ਦੀ ਉੱਥੇ ਰੱਖੋ ਕਿ ਤੁਸੀਂ ਆਪਣੀ ਸਿਕਿਉਰਿਟੀ ਥੋੜੀ ਆਪ ਵੀ ਕਰੋ। ਤੇ ਅਜੇ ਤੱਕ ਤਾਂ ਇੰਨਾ ਹੀ ਕਿਹਾ ਜਾ ਸਕਦਾ। ਆਉਣ ਵਾਲੇ ਦਿਨਾਂ 'ਚ ਅਸੀਂ ਯੂਨਾਈਟਿਡ ਨੇਸ਼ਨਸ ਦੇ ਵਿੱਚ ਵੀ ਇਹੋ ਇਸ਼ੂ ਦੁਬਾਰਾ ਉਠਾਉਣ ਦਾ ਯਤਨ 'ਚ ਤੇ ਸਟੇਟ ਡਿਪਾਰਟਮੈਂਟ ਦੇ ਨਾਲ ਜਾਂ ਸਾਡੇ ਜਿਹੜੇ ਕੰਗਰੈਸ਼ਨਲ ਕਾਕਸ ਆ ਦੁਨੀਆ ਦੇ ਲੈਵਲ ਤੇ ਸਾਡਾ ਯਤਨ ਹੋਏਗਾ ਕਿ ਅਸੀਂ ਇਸ ਇਸ਼ੂ ਨੂੰ ਉਭਾਰ ਕੇ ਉਹਦੇ
2 pronged ਸਾਡੀ ਸਟ੍ਰੈਟਜੀ ਹੋਏਗੀ। ਨੰਬਰ 1 ਤੇ ਇਹ ਜਿਹੜੇ ਦੋਸ਼ੀ ਆ ਇਸ ਘਟਨਾ ਦੇ ਜਿਨ੍ਹਾਂ ਨੇ ਸਾਡੇ ਸਿੱਖਾਂ ਨੂੰ ਸ਼ਹੀਦ ਕੀਤਾ ਉਹਨਾਂ ਦੀ ਪਛਾਣ, ਤੇ ਦੂਜਾ ਜਿਹੜੇ ਸਾਡੇ ਸਿੱਖ ਭਾਈਚਾਰਾ ਉੱਥੇ ਰਹਿ ਰਿਹਾ ਉਹਨਾਂ ਦੀ ਮੌਜੂਦਗੀ ਵਾਸਤੇ, ਉਹਨਾਂ ਦੀ ਸਪੋਰਟ ਵਾਸਤੇ, ਤੇ ਉਹਨਾਂ ਨੂੰ ਲਗਾਤਾਰ ਅਸੀਂ ਸੰਪਰਕ ਕਰਕੇ ਉਹਨਾਂ ਨੂੰ ਹਮਦਰਦੀ ਅਤੇ ਉਹਨਾਂ ਦੀ ਸਪੋਰਟ ਕਰੀਏ। ਜੀ ਬਿਲਕੁਲ ਡਾਕਟਰ ਸਾਹਿਬ, ਇਸੇ ਦੇ ਨਾਲ ਅੰਤ ਦੇ ਵਿੱਚ ਇੱਕ ਸਵਾਲ, ਜਿਵੇਂ ਅਫਗਾਨਿਸਤਾਨ ਦੇ ਵਿੱਚੋਂ ਜਿਨ੍ਹਾਂ ਸਿੱਖਾਂ ਨੇ ਮਾਈਗ੍ਰੇਟ ਕੀਤਾ ਇਸ ਸਾਰੇ ਪੀਰੀਅਡ ਦੇ ਵਿੱਚ, ਈਵਨ 20 ਤੋਂ 25 ਸਾਲ ਪਹਿਲਾਂ ਦੀ ਵੀ ਜੇ ਗੱਲ ਕੀਤੀ ਜਾਵੇ, ਭਾਰਤ ਦੇ ਵਿੱਚ ਦਿੱਲੀ ਜਾਂ ਆਸ-ਪਾਸ ਜਾਂ ਹੋਰ ਜਿਹੜੇ ਇਲਾਕਿਆਂ ਦੇ ਵਿੱਚ ਜਾ ਕੇ ਵਸੇ, ਉਹਨਾਂ ਨੂੰ ਹਜੇ ਤੱਕ ਉੱਥੋਂ ਦੀ ਨਾਗਰਿਕਤਾ ਦਾ ਜਿਹੜਾ ਸਵਾਲ ਹੈਗਾ ਉਹ ਵੀ ਤਲਵਾਰ ਉਹਨਾਂ ਦੇ ਸਿਰ ਤੇ ਲਟਕ ਰਹੀ ਹੈ। ਭਾਰਤ ਦੇ ਵਿੱਚ ਉਹਨਾਂ ਨੂੰ ਨਾਗਰਿਕਤਾ 20-20, 25-25 ਸਾਲ ਬੀਤਣ ਬਾਅਦ ਵੀ ਨਹੀਂ ਦਿੱਤੀ ਗਈ। ਜਿਹੜੇ ਇੱਥੇ ਅਮਰੀਕਾ ਦੇ ਵਿੱਚ ਜਾਂ ਇੰਗਲੈਂਡ ਦੇ ਵਿੱਚ ਜਾਂ ਹੋਰ ਮੁਲਕਾਂ ਦੇ ਵਿੱਚ ਜਾ ਕੇ ਵਸੇ ਨੇ, ਉਹਨਾਂ ਦੇ ਹਾਲਾਤ ਕੁਝ ਬਿਹਤਰ ਜਾਪਦੇ ਨੇ। ਸੋ ਇਹਨਾਂ ਹਾਲਾਤਾਂ ਦੇ ਵਿੱਚ ਸਿੱਖ ਡਾਇਸਪੋਰਾ ਦੀ ਕੀ ਰੋਲ ਹੈਗਾ ਇਸ ਸਾਰੇ ਪਾਰਟ ਦੇ ਵਿੱਚ, ਜਾਂ ਸਿੱਖ ਡਾਇਸਪੋਰਾ ਕੀ ਯੋਗਦਾਨ ਪਾ ਸਕਦਾ ਹੈ ਇਸ ਸਥਿਤੀ ਨੂੰ ਸੰਭਾਲਣ ਦੇ ਵਿੱਚ, ਬਿਹਤਰ ਕਰਨ ਦੇ ਵਿੱਚ? ਦੇਖੋ, ਜਿਹੜੀ ਤਾਂ ਹਿੰਦੁਸਤਾਨ ਦੀ ਗੱਲ ਹੈ ਉਹ ਤਾਂ ਬੜੀ ਸਾਫ਼ ਹੈ। ਉਹਨਾਂ ਨੇ ਕਦੀ ਵੀ ਕੋਆਪਰੇਟ ਨਹੀਂ ਕਰਨਾ। ਜਿੱਥੇ ਸਿੱਖ ਇਸ਼ੂ ਆਏਗਾ, ਉਹ ਚਾਹੇ ਉੱਥੇ ਕੋਈ ਵੀ ਸਰਕਾਰ ਹੋਵੇ, ਜਿਹੜੀ ਕਰਕਸ ਆ ਪਿਛਲੇ ਪਾਸੇ, ਇਹਨੂੰ ਜਿਹੜੀ ਸੋਚ ਹੈ ਇਹਦੇ ਪਿੱਛੇ ਪਾਸੇ, ਜਿਹੜੀ ਜਿਹਨੂੰ ਆਪਾਂ ਖੁੱਲੇ ਸ਼ਬਦਾਂ 'ਚ ਬ੍ਰਾਹਮਣਵਾਦੀ ਸੋਚ ਕਹਿੰਦੇ, ਉਹ ਕਦੀ ਵੀ ਸਿੱਖ ਜਿਹੜਾ ਹੈਗਾ ਆਈਡੀਆ ਆ ਜਾਂ ਸਿੱਖਾਂ ਨੂੰ ਇਹ ਕਦੀ ਸਪੋਰਟ ਨਹੀਂ ਕਰਨਗੇ। ਇਹ ਤਾਂ ਨਹੀਂ ਹੋ ਸਕਦਾ ਉੱਥੇ। ਉਹ ਕੋਈ ਨਾ ਕੋਈ ਜਿਹੜੀ ਗੱਲ ਆ, ਉਹ ਸਿੰਪਲ ਗੱਲ ਆ ਵੀ ਜਿਹੜਾ ਉਹਨਾਂ ਦਾ ਆਪਣਾ ਕੰਟਰੋਲ ਸੀ ਉੱਥੇ 1984 ਦੇ ਵਿੱਚ 30 ਸਾਲ ਹੋ ਗਏ ਇਹਨਾਂ ਦੀਆਂ ਜੁਡੀਸ਼ਰੀ, ਫਿਰ ਲੈਜਿਸਲੇਸ਼ਨ, ਫਿਰ ਐਗਜ਼ੈਕਟਿਵ, ਇਹਨਾਂ ਤਿੰਨੇ ਹੀ ਇਸ ਗੱਲ ਦੇ ਆਈ ਵਿਟਨੈਸ ਨੇ। ਇਹਨਾਂ ਸਾਹਮਣੇ ਇਹਨਾਂ ਦੇ ਅੱਖਾਂ ਦੇ ਹੋਇਆ। ਸੁਪਰੀਮ ਕੋਰਟ ਦੇ ਜੱਜਾਂ ਤੱਕ ਨੇ ਸਾਰੀ ਘਟਨਾ ਆਪਣੀ ਅੱਖਾਂ ਦੇ ਸਾਹਮਣੇ ਦੇਖੀ ਹੈ, ਕੁਛ ਨਹੀਂ ਹੋ ਸਕਿਆ। ਸੋ ਇਹਨਾਂ ਤੋਂ ਤਾਂ ਆਸ ਨਹੀਂ ਰੱਖਣੀ ਚਾਹੀਦੀ। ਤੇ ਜਿਹੜਾ ਬਾਕੀ ਜਿਹੜੇ ਮੁਲਕਾਂ ਦੇ ਕਾਨੂੰਨ ਨੇ, ਇੰਗਲੈਂਡ ਦੇ ਵਿੱਚ ਅਫਗਾਨੀ ਸਿੱਖਾਂ ਦੀ ਕਾਫੀ ਪ੍ਰੈਜ਼ੈਂਸ ਹੈ, ਨਿਊਯਾਰਕ ਦੇ ਵਿੱਚ, ਅਮਰੀਕਾ ਦੇ ਵਿੱਚ ਕਾਫੀ ਪ੍ਰੈਜ਼ੈਂਸ ਹੈ। ਸੋ ਹੋਰ ਮੁਲਕਾਂ ਦੇ ਵਿੱਚ ਵੀ ਇਹਨਾਂ ਦੀ ਕਾਫੀ ਪ੍ਰੈਜ਼ੈਂਸ ਹੈ। ਉੱਥੋਂ ਦੇ ਜਿਹੜੇ ਹੈਗੇ ਹਾਲਾਤ ਦੇ ਮੁਤਾਬਕ ਜਾਂ ਜਿਹੜੇ ਇਮੀਗ੍ਰੇਸ਼ਨ ਲਾਜ਼ ਹੈਗੇ ਆ ਉਹਦੇ ਹਿਸਾਬ ਨਾਲ ਉਹ ਐਡਜਸਟ ਹੋ ਰਹੇ। ਸੋ ਬੇਸਿਕਲੀ ਜਿਹੜੀ ਇਹਨਾਂ ਤੋਂ, ਇੰਡੀਆ ਤੋਂ, ਜਿੱਦਾਂ ਪਹਿਲਾਂ ਵੀ ਕਿਹਾ, ਸਾਨੂੰ ਕੋਈ ਆਸ ਨਹੀਂ ਰੱਖਣੀ ਚਾਹੀਦੀ। ਜਾਂ ਜਿੱਥੇ ਜਿੱਥੇ ਵੀ ਆਪਣੇ ਸਿੱਖ ਭਾਈਚਾਰਾ ਅਫਗਾਨੀ ਜਦੋਂ ਬਸਦਾ ਹੈਗਾ, ਉਹਨਾਂ ਨੂੰ ਵੀ ਇਕੱਠੇ ਕਰਕੇ ਇੱਕ ਪਲੇਟਫਾਰਮ ਤੇ ਸਾਨੂੰ ਜਿਹੜੀ ਬੈਕ ਹੋਮ ਇਨ ਅਫਗਾਨਿਸਤਾਨ ਰੀਬਿਲਡਿੰਗ ਹੈ ਜਾਂ ਰੀਕਨਸਟਰਕਸ਼ਨ ਹੈ, ਜਾਂ ਉਹਦੇ ਬਾਰੇ ਸਾਨੂੰ ਯਤਨ ਕਰਨੇ ਚਾਹੀਦੇ, ਔਰ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਠੀਕ ਆ, ਕਹਿਣਾ ਬੜਾ ਸੌਖਾ ਹੈ, ਪਰ ਹਾਲਾਤ, ਇਹਨਾਂ ਹਾਲਾਤਾਂ ਦੇ ਵਿੱਚ ਵੀ ਜਦੋਂ ਗੁਜ਼ਰਨਾ ਪੈਂਦਾ ਫਿਰ ਔਖਾ ਹੁੰਦਾ। ਪਰ ਮੈਂ ਪਰਸਨਲੀ ਵੀ ਵਿਜ਼ਿਟ ਕਰਕੇ ਦੇਖਿਆ ਇਹ ਜਿਹੜਾ ਇਲਾਕਾ ਗੈਰ ਦੇ ਵਿੱਚ, ਉਹ ਸਿੱਖ ਵੀ ਕਿਸੇ ਤੋਂ ਘੱਟ ਨਹੀਂ ਹੈਗੇ, ਮਤਲਬ ਦੇ ਮਜ਼ਬੂਤ ਨੇ, ਲੜਾਕੇ ਨੇ ਔਰ ਹੌਸਲੇ ਵਾਲੇ ਨੇ, ਜੋ ਕਿ ਸਿੱਖ ਦਾ ਜਿਹੜਾ ਕਿਰਦਾਰ ਹੁੰਦਾ ਹੀ ਹੈ। ਸੋ ਬਹੁਤ ਹੀ ਠੀਕ ਆ। ਜਿਹੜਾ ਹਾਲਾਤ ਆ ਭਾਰੂ ਬਹੁਤ ਨੇ, ਪਰ ਫਿਰ ਵੀ ਬੇਨਤੀ ਅਸੀਂ ਉਹਨਾਂ ਸਿੱਖਾਂ ਨੂੰ, ਆਪਣਿਆਂ ਨੂੰ ਇਹੀ ਕਰਾਂਗੇ ਕਿ ਤੁਸੀਂ ਇਸ ਜਿਹੜੇ ਖਤਰਨਾਕ ਹਾਲਾਤ ਦੇ ਵਿੱਚ ਵੀ ਇੱਕ ਵਾਰੀ ਫਿਰ ਹੌਸਲਾ ਕਰਕੇ ਅੱਡੀ ਕੱਢ ਕੇ ਪਹਿਰਾ ਦਿਓ, ਅਸੀਂ ਤੁਹਾਡੇ ਨਾਲ ਹਾਂ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਤੁਸੀਂ ਆਪਣਾ ਸਮਾਂ ਕੱਢਿਆ ਤੇ ਸਾਡੇ ਨਾਲ ਵਿਚਾਰਾਂ ਦੀ ਸਾਂਝ ਪਾਈ ਹੈ ਸਾਰੇ ਇਸ਼ੂ ਦੇ ਉੱਤੇ। ਤੋਂ ਆਉਣ ਵਾਲੇ ਸਮੇਂ ਦੇ ਵਿੱਚ ਵੀ ਕੋਸ਼ਿਸ਼ ਕਰਾਂਗੇ, ਜਦੋਂ ਕੋਈ ਨਵੀਂ ਡਿਵੈਲਪਮੈਂਟ ਹੁੰਦੀ ਹੈ ਤਾਂ ਜ਼ਰੂਰ ਰਾਬਤਾ ਕਾਇਮ ਕਰਾਂਗੇ। ਸੋ ਅੱਜ ਦੇ ਸ਼ੋਅ ਦੇ ਵਿੱਚ ਤੁਹਾਡੇ ਕੋਲੋਂ ਇੱਥੇ ਹੀ ਇਜਾਜ਼ਤ ਚਾਹਾਂਗੇ ਜੀ। ਬਹੁਤ ਬਹੁਤ ਧੰਨਵਾਦ ਤੁਹਾਡਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਿਊਅਰਸ, ਉਮੀਦ ਕਰਦੇ ਹਾਂ ਕਿ ਜਿਹੜੀ ਅੱਜ ਦੀ ਸਾਡੀ ਗੱਲਬਾਤ ਸੀ ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੋਆਰਡੀਨੇਟਰ ਡਾਕਟਰ ਪ੍ਰਿਤਪਾਲ ਸਿੰਘ ਹੋਰਾਂ ਦੇ ਨਾਲ, ਉਹ ਤੁਹਾਨੂੰ ਜ਼ਰੂਰ ਪਸੰਦ ਆਈ ਹੋਵੇਗੀ। ਸੋ ਜਾਂਦੇ ਜਾਂਦੇ ਤੁਹਾਡੇ ਚਰਨਾਂ ਦੇ ਵਿੱਚ ਵੀ ਬੇਨਤੀ ਕਰਦੇ ਹਾਂ, TV84 ਨੂੰ ਅੱਗੇ ਵਧਾਉਣ ਦੇ ਲਈ, ਚੱਲਦਾ ਰੱਖਣ ਦੇ ਲਈ ਸਾਨੂੰ ਤੁਹਾਡੀ ਸਹਾਇਤਾ ਦੀ ਲੋੜ ਹੈ। TV84 ਨੂੰ ਡੋਨੇਟ ਕਰਨ ਦੇ ਲਈ ਤੁਸੀਂ ਸਾਡੀ ਵੈਬਸਾਈਟ www.tv84.tv ਤੇ ਜਾ ਕੇ ਸਾਨੂੰ ਡੋਨੇਟ ਕਰ ਸਕਦੇ ਹੋ ਤੇ ਮੰਥਲੀ ਡੋਨੇਸ਼ਨਸ ਦੇ ਲਈ ਪਲੈਜ ਕਰ ਸਕਦੇ ਹੋ। ਜੇ ਚੈੱਕ ਰਾਹੀਂ ਡੋਨੇਸ਼ਨਸ ਭੇਜਣੀਆਂ ਚਾਹੁੰਦੇ ਹੋ ਤਾਂ TV84 ਦੇ ਨਾਂ ਦਾ ਚੈੱਕ ਬਣਾ ਕੇ ਤੁਸੀਂ ਸਾਨੂੰ ਸਾਡੇ ਐਡਰੈਸ ਤੇ ਮੇਲ ਕਰ ਸਕਦੇ ਹੋ। 3601 37th Avenue, Long Island City, New York 11101। ਵੈਬਸਾਈਟ ਇੱਕ ਵਾਰ ਫਿਰ ਰਿਪੀਟ ਕਰਦੇ ਹਾਂ, www.tv84.tv।
ਇਸੇ ਦੇ ਨਾਲ ਵਿਊਅਰਸ ਅਸੀਂ ਅੱਜ ਦੇ ਪ੍ਰੋਗਰਾਮ ਦੇ ਵਿੱਚ ਤੁਹਾਡੇ ਕੋਲੋਂ ਇੱਥੇ ਹੀ ਇਜਾਜ਼ਤ ਚਾਹਾਂਗੇ। ਕੱਲ ਨੂੰ ਦੁਬਾਰਾ ਤੁਹਾਡੇ ਨਾਲ ਫਿਰ ਮੁਲਾਕਾਤ ਹੋਵੇਗੀ। ਤਦ ਤੱਕ ਲਈ ਇਜਾਜ਼ਤ ਦਿਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।